ਤੇ ਅੱਗੇ ਗੱਲ ਕਰਦੇ ਹਾਂ, ਬਠਿੰਡਾ ਛਾਉਣੀ ਦੇ ਵਿੱਚ 4 ਫੌਜੀਆਂ ਦਾ ਕਤਲ ਹੋਇਆ ਸੀਗਾ। ਉਹ ਨਵੇਂ ਸਵਾਲ ਪੈਦਾ ਕਰ ਰਿਹਾ। ਬਿਲਕੁਲ, ਦੇਖੋ ਜਿਸ ਦਿਨ ਬਠਿੰਡਾ ਛਾਉਣੀ ਦੇ ਵਿੱਚ ਘਟਨਾਕ੍ਰਮ ਵਾਪਰਦੀ ਆ, ਉਸ ਦਿਨ ਵੀ ਕਈ ਸਵਾਲ ਖੜੇ ਹੋਏ ਜਦੋਂ ਇਹ ਹਵਾਲੇ ਆਉਣ ਲੱਗੇ ਅੰਦਰ, ਫੌਜੀ ਟੀਮਾਂ ਦੇ ਜਾਂਚ ਦੇ ਹਵਾਲੇ ਨਾਲ, ਪੰਜਾਬ ਪੁਲਿਸ ਦੇ ਹਵਾਲੇ ਨਾਲ, ਕਿ ਜੀ 2 ਚਿੱਟੇ ਕੁੜਤੇ ਪਜਾਮੇ ਪਾ ਕੇ ਬੰਦੇ ਆਏ ਜੀ, ਕਹਾੜੀ ਵੀ ਸੀ ਜੀ, ਹੈ ਨਾ ਜੀ, ਤੇ ਨਾਲ ਰਫਲ ਸੀ ਜੀ, 19 ਖੋਲ ਮਿਲ ਗਏ ਜੀ ਸਾਨੂੰ, ਤੇ ਉਹ ਬੰਦੇ ਜੀ ਜੰਗਲ 'ਚ ਭੱਜ ਗਏ ਜੀ, ਰਫਲ ਬਰਾਮਦ ਹੋ ਗਈ ਜੰਗਲ ਦੇ ਵਿੱਚੋਂ ਜੀ, ਅਸੀਂ ਡਰੋਨ ਵੀ ਲਾਇਆ ਜੀ, ਅਸੀਂ ਹੈਲੀਕਾਪਟਰ ਰਾਹੀਂ ਵੀ ਲੱਭ ਲਏ ਜੀ, ਕੁਝ ਪਤਾ ਨਹੀਂ ਲੱਗ ਰਿਹਾ ਜੀ। ਮਤਲਬ ਉਸ ਦਿਨ ਇਹ ਸ਼ੰਕੇ ਸ਼ੋਅ ਪੈਦਾ ਹੋ ਰਹੇ ਸੀ ਕਿ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਹੋਵੇ, ਏਰੀਆ ਵਾਈਜ਼ 45 ਕਿਲੋਮੀਟਰ ਦਾ ਬਾਉਂਡਰੀ ਏਰੀਆ, ਸੋ ਇਸ ਲਈ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਹੈ। ਫਿਰ ਉਸ ਤੋਂ ਬਾਅਦ ਭਾਰਤ ਦੀਆਂ ਵੱਡੀਆਂ ਪ੍ਰਮੁੱਖ ਛਾਉਣੀਆਂ ਦੇ ਵਿੱਚੋਂ ਇੱਕ ਬਠਿੰਡਾ ਛਾਉਣੀ ਹੈ, ਜਿੱਥੋਂ ਫੌਜੀ ਕੰਟੀਨਾਂ ਲਈ ਸਮਾਨ ਜਾਂਦਾ, ਉਹਨਾਂ ਚੋਂ ਪ੍ਰਮੁੱਖ ਸਥਾਨ ਹੈ। ਸੋ ਇਸ ਲਈ ਉਹਦੇ ਵਿੱਚ ਸੀਸੀਟੀਵੀ ਕੈਮਰੇ ਕਿਸ ਕਦਰ ਦੇ ਹੋਣੇ, ਨਜ਼ਰਸਾਨੀ ਕਿਸ ਕਦਰ ਦੀ ਹੋਣੀ, ਫਿਰ ਉਹ ਛਾਉਣੀ ਤੋਂ ਬਾਹਰ ਜਿਹੜੇ ਆਮ ਕਿਸੇ ਦੇ ਘਰ ਦਾ, ਕਿਸੇ ਬਾਜ਼ਾਰ ਦਾ, ਕਿਸੇ ਸਰਕਾਰੀ ਤੌਰ ਤੇ ਉੱਤੇ, ਉਹ ਸਾਰੇ ਸੀਸੀਟੀਵੀ ਕੈਮਰੇ ਲੱਗੇ ਨੇ, ਕਿਸੇ ਵੀ ਕੈਮਰੇ 'ਚ ਕਿਸੇ ਸ਼ੱਕੀ ਵਿਅਕਤੀ ਦਾ ਨਾਂ ਆਉਣਾ। ਤੇ ਇਸ ਲਈ ਉਸ ਦਿਨ ਹੋ ਰਿਹਾ ਸੀ ਕਿ ਜੋ ਕੁਛ ਹੈ ਅੰਦਰ ਕੁਛ ਗੜਬੜ ਹੈ, ਅੰਦਰ ਕਿਤੇ ਕੋਈ, ਤੇ ਇਸੇ ਲਈ ਸ਼ੰਕੇ ਸ਼ੋਭੇ ਪੈਦਾ ਹੋ ਰਹੇ ਸੀ ਕਿ ਕੀ ਇਹ ਕਰਨਾਟਕ ਚੋਣਾਂ ਦਾ ਕੋਈ ਮਸਲਾ ਤਾਂ ਨਹੀਂ, ਕਿਉਂਕਿ ਜਿਹੜੇ 4 ਜਵਾਨ ਮਾਰੇ ਗਏ ਸੁੱਤੇ ਪਏ, ਇਹਨਾਂ 'ਚੋਂ 2 ਕਰਨਾਟਕਾ ਦੇ ਸੀ, 2 ਤਾਮਿਲਨਾਡੂ ਦੇ। ਤੇ ਉਹ ਤੋਂ ਬਾਅਦ ਅਗਲੇ ਦਿਨ ਇੱਕ ਹੋਰ ਸਵੇਰੇ ਪਤਾ ਲੱਗਿਆ ਕਿ ਪ੍ਰਬੰਧਕੀ ਦਫ਼ਤਰ ਆ ਜਿਹੜਾ ਅੰਦਰ ਉੱਥੇ, ਉਹਦੇ ਵਿੱਚ ਵੀ ਇੱਕ ਗੋਲੀ ਚੱਲਣ, ਇੱਕ ਹੋਰ ਮਾਰਿਆ ਗਿਆ, ਉਹ ਜਵਾਨ ਵੀ ਕਰਨਾਟਕਾ ਦਾ। ਸੋ 5 ਚੋਂ 3 ਕਰਨਾਟਕਾ ਦੇ ਸੀ। ਇਸ ਲਈ ਵੀ ਚਰਚਾਵਾਂ ਸੀ ਕਿ ਕਰਨਾਟਕਾ, ਕਿਉਂਕਿ ਪੁਲਵਾਮਾ ਤਾਜ਼ਾ ਫਿਰ ਯਾਦ ਆਉਣ ਲੱਗਿਆ, ਖਾਸ ਕਰਕੇ ਮਲਿਕ ਖੁਰਾ ਨੇ ਜਦੋਂ ਆਪਣੀ ਇੰਟਰਵਿਊ 'ਚ ਦਮ ਭਰਿਆ ਕਿ ਸਰਕਾਰ ਦੀ ਗਲਤੀ ਕਰਕੇ ਉਹ ਜਵਾਨ ਗਏ ਨੇ, ਉਹ ਗਲਤੀ ਸੀ ਜਾਂ ਕੀ ਸੀ, ਇਹ ਪਹਿਲੂ ਤੇ ਚਰਚਾ ਇੱਕ ਵਾਰ ਫਿਰ ਛਿੜੀ ਹੈ। ਇਸੇ ਲਈ ਇੱਥੇ ਵੀ ਚਰਚਾ ਸੀ। ਪਰ ਹੁਣ ਪੁਲਿਸ ਜਿਹੜਾ ਦਮ ਭਰ ਰਹੀ ਆ, ਜਾਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਨਾਲ ਦੇ ਹੀ ਇੱਕ ਸਾਥੀ ਨੇ ਗੋਲੀ ਮਾਰੀ ਆ। ਹੁਣ ਇਹ ਸੱਚ ਸਰਕਾਰੀ ਤੌਰ ਤੇ ਫੌਜ ਦੇ ਹਵਾਲੇ ਨਾਲ, ਜਾਂ ਪੰਜਾਬ ਪੁਲਿਸ ਦੇ ਬਿਆਨਾਂ ਦੇ ਹਵਾਲੇ ਨਾਲ, ਜਾਂ ਜੋ ਹੁਣ ਸਾਹਮਣੇ ਰੱਖ ਰਹੇ ਨੇ ਉਹਦੇ ਹਵਾਲੇ ਨਾਲ, ਸੱਚ ਇਹ ਦੱਸਿਆ ਜਾ ਰਿਹਾ ਕਿ ਜੀ ਇਹ ਘਟਨਾ ਦੇ ਪਿੱਛੇ ਉਹਨਾਂ 4 ਜਿਹੜੇ ਸੁੱਤੇ ਪਏ ਫੌਜੀ ਜਵਾਨ ਮਾਰੇ ਗਏ, ਜਿਨ੍ਹਾਂ ਦੀ ਉਮਰ ਮਤਲਬ 25-25 ਸਾਲ ਹੈ ਨਾ, ਬੜੀ ਥੋੜੀ ਉਮਰ ਦੇ, 3-3 ਸਾਲ ਅਜੇ ਨੌਕਰੀ ਪੀਰੀਅਡ ਹੋਇਆ। ਸੋ ਇਹ ਨੌਜਵਾਨ ਜਿਹੜੇ ਫੌਜੀ ਜਵਾਨ ਸ਼ਹੀਦ ਹੋਏ, ਮਾਰੇ ਗਏ ਗੋਲੀਆਂ ਨਾਲ, ਉਹਦੇ ਵਿੱਚ ਜਿਹੜਾ ਚੌਥਾ ਦੇ ਨਾਲ ਉਹਨਾਂ ਦਾ ਨਾਲ ਜਵਾਨ ਸੀਗਾ, 5ਵਾਂ, ਕਿ ਉਹਨੇ ਜਾਨ ਲਈ ਹੈ ਜੀ, ਕਹਿੰਦੇ, ਕਿਉਂਕਿ ਉਹ ਚਾਰੇ ਵੀ ਕਹਿੰਦੇ ਅਣਵਿਆਹੇ ਸੀ ਤੇ ਇਹ ਵੀ ਅਣਵਿਆਹੇ ਸੀ। ਤੇ ਹੁਣ ਇਹ ਦੱਸਿਆ ਤਾਂ ਨਹੀਂ ਗਿਆ, ਪਰ ਇਹ ਕਿਆਸ ਰਾਈਆਂ ਅੰਦਰੋਂ ਨਿਕਲ ਕੇ ਬਾਹਰ ਆਈਆਂ ਕਿ ਉਹਦਾ ਕਾਰਨ ਸਰੀਰਕ ਸ਼ੋਸ਼ਣ ਹੈ। ਹੁਣ ਸਰੀਰਕ ਸ਼ੋਸ਼ਣ ਕਰਨ ਦੇ ਕਾਰਨ, ਆਪਣੇ ਹੀ ਸਾਥੀ ਦੇ ਨਾਲ ਧੱਕਾ ਕਰਨ ਦੇ ਕਾਰਨ, ਕੀ ਇਸ ਕਾਰਨ ਉਸਨੇ ਜਾਣ ਲਈ ਹੈ ਕਿ ਇਹੀ ਕਾਰਨ ਹੈ, ਜਾਂ ਅਜੇ ਵੀ ਕੁਝ ਹੋਰ ਲੁਕੋਇਆ ਜਾ ਰਿਹਾ? ਸੋ ਇਸ ਲਈ ਉਹ ਕਹਿੰਦੇ ਜੀ ਉਹਨੇ ਰਫਲ ਚੋਰੀ ਕੀਤੀ ਹੈ, ਉਹਨੇ ਫਿਰ ਉਹਦੇ ਵਿੱਚੋਂ ਪਹਿਲਾ ਫਾਇਰ ਉਹਦਾ ਖਾਲੀ ਚੱਲ ਗਿਆ, ਉਹ ਖੋਲ ਉਹਨੇ ਆਪਣੇ ਕੋਲੇ ਰੱਖ ਲਿਆ। ਖੋਲ ਤਾਂ 20 ਸੀਗੇ, 19 ਬਰਾਮਦ ਹੋ ਗਏ। ਤੇ ਉਹ ਤੋਂ ਬਾਅਦ ਜੀ ਕਹਿੰਦੇ ਕਿ ਉਹਨੇ ਇਹ ਕਹਾਣੀ ਘੜ ਲਈ, ਕਿਉਂਕਿ ਉਹੀ ਚਸ਼ਮਦੀਦ ਗਵਾਹ ਸੀ, ਉਹਨੇ ਹੀ ਕੁੜਤੇ ਪਜਾਮੇ ਪਵਾਤੇ ਚਿੱਟੇ, ਉਹਨੇ ਹੀ ਮੂੰਹ ਟਕਾਤੇ, ਉਹਨੇ ਹੀ ਕਹਾੜੀ ਬਣਾਤੀ, ਉਹਨੇ ਇੱਕ ਹੱਥ 'ਚ ਰਫਲ ਫੜਾਤੀ, ਉਹਨੇ ਜੰਗਲ 'ਚ ਭਜਾਤੇ। ਤੇ ਕਹਿੰਦੇ ਜਦੋਂ ਸਾਰਾ ਕੁਝ ਫਰੋਲਿਆ, ਕੁਛ ਨਹੀਂ ਮਿਲਿਆ। ਤੇ ਜਦੋਂ ਮੈਡੀਕਲ ਹੋਇਆ ਹੈ ਨਾ, ਉਹਨਾਂ ਦਾ ਪੋਸਟਮਾਰਟਮ ਹੋਇਆ, ਤੇ ਉਹਦੇ ਵਿੱਚ ਵੀ ਉਹਨਾਂ 4 'ਚ ਕਿਤੇ ਨਹੀਂ ਆਇਆ ਕਿ ਹਾਂ ਕਿਸੇ ਹੋਰ ਹਥਿਆਰ ਨਾਲ ਕੋਈ ਉਹਨਾਂ ਦੇ ਸਰੀਰ ਤੇ ਕੋਈ ਸੱਟ ਦਾ ਨਿਸ਼ਾਨ ਹੋਵੇ, ਸਵੈ ਛਾਤੀ 'ਚ ਵੱਜੀਆਂ ਗੋਲੀਆਂ। ਸੋ ਇਸ ਲਈ ਹੁਣ ਕਹਿੰਦੇ ਜੀ ਉਹਨੇ ਕਬੂਲ ਕਰ ਲਿਆ ਆਪਣਾ ਗੁਨਾਹ, ਤੇ ਪੁਲਿਸ ਨੇ ਪ੍ਰੈਸ ਕਾਨਫਰੰਸ ਕਿਹਾ ਕਿ ਉਹ ਨਿੱਜੀ ਮਾਮਲਾ ਸੀ ਜੀ, ਉਹਦੇ ਕਾਰਨ ਉਹਨੇ ਗੋਲੀਆਂ ਮਾਰੀਆਂ। ਤੇ ਹੁਣ ਨਿੱਜੀ ਮਾਮਲੇ ਨੂੰ, ਇਹ ਮਾਮਲਾ ਅੰਦਰੋਂ ਨਿਕਲ ਕੇ ਆ ਰਿਹਾ ਜੀ ਕਿ ਉਹਦੇ ਪਿੱਛੇ ਸਰੀਰਕ ਸ਼ੋਸ਼ਣ ਦਾ ਮਾਮਲਾ ਸੀ। ਸੋ ਹੁਣ ਜੇਕਰ ਇਹ ਕਹਾਣੀ ਸੱਚ ਹੈ, ਤੇ ਇਸਨੇ ਇੱਕ ਨਵਾਂ ਸਵਾਲ ਪੈਦਾ ਕਰ ਦਿੱਤਾ ਕਿ ਫੌਜੀ ਜਵਾਨਾਂ ਦੀਆਂ ਜੋ ਸਰੀਰਕ ਲੋੜਾਂ, ਜ਼ਰੂਰਤਾਂ, ਸਮੇਂ ਦੇ ਹਿਸਾਬ ਨਾਲ ਉਹਨਾਂ ਦੀ ਛੁੱਟੀ, ਪਰਿਵਾਰਕ ਮਿਲਣੀ ਹੈ, ਉਹਨਾਂ ਨੂੰ ਸਕੂਨ ਦੀ ਜ਼ਿੰਦਗੀ, ਮਾਨਸਿਕ ਰਾਹਤ, ਉਹ ਸਾਰਾ ਤਣਾਅ, ਕੀ ਉਹਦੇ ਵਿੱਚੋਂ ਨਹੀਂ ਨਿਕਲ ਪਾਉਣ ਕਾਰਨ ਇਹੋ ਜਿਹੀਆਂ ਘਟਨਾ ਵਾਪਰਦੀ? ਜੇਕਰ ਉਹਨਾਂ ਨੇ ਸਾਥੀ ਨਾਲ ਕੋਈ ਘਟੀਆ ਕਰਤੂਤ ਕੀਤੀ ਤਾਂ ਵੀ, ਤੇ ਜੇਕਰ ਹੁਣ ਉਹਨਾਂ ਦੇ ਸਾਥੀ ਨੇ ਉਹਨਾਂ ਦੀ ਜਾਨ ਲਈ ਤਾਂ ਵੀ, ਕਿ ਕੀ ਅਸੀਂ ਉਹਨਾਂ ਨੂੰ ਹਥਿਆਰ ਚਲਾਉਣਾ ਤਾਂ ਸਿਖਾ ਦਿੱਤਾ, ਉਹਨਾਂ ਨੂੰ ਭੱਜਣਾ ਨੱਠਣਾ ਦਾ ਸਿਖਾ ਦਿੱਤਾ, ਅਸੀਂ ਚਟਾਨਾਂ ਤੇ ਚੜ੍ਹਨਾ ਸਿਖਾ ਦਿੱਤਾ, ਮੁਸ਼ਕਿਲ ਘੜੀ ਦੇ ਵਿੱਚ ਵਿਰੋਧੀ ਫੌਜਾਂ ਦੀਆਂ ਮੁਕਾਬਲਾ ਕਰਨਾ ਸਿਖਾ ਦਿੱਤਾ, ਪਰ ਉਹਨਾਂ ਨੂੰ ਮਾਨਸਿਕ ਤੌਰ ਤੇ, ਸਮਾਜਿਕ ਤੌਰ ਤੇ, ਸਰੀਰਕ ਤੌਰ ਤੇ, ਪਰਿਵਾਰਕ ਤੌਰ ਤੇ ਉਹਨਾਂ ਨੂੰ ਕਿਵੇਂ ਵਿਚਰਨਾ, ਕਿਵੇਂ ਮਜ਼ਬੂਤ ਕਰਨਾ, ਉਹਦੀ ਅਜੇ ਟ੍ਰੇਨਿੰਗ ਦੇਣੀ ਬਾਕੀ ਹੈ। ਕੀ ਇਹ ਇੱਕ ਘਟਨਾ ਨੇ ਫੌਜ ਦੇ ਅੰਦਰ ਦੀਆਂ ਕੁਝ ਹੋਰ ਮਸਲਿਆਂ ਨੂੰ ਉਜਾਗਰ ਕੀਤਾ? ਉਹਨਾਂ ਮਸਲਿਆਂ ਤੇ ਸਰਕਾਰਾਂ ਨੂੰ ਗੌਰ ਕਰਨ ਦੀ ਲੋੜ ਹੈ। ਜੇਕਰ ਕਹਾਣੀ ਇਹੀ ਹੈ, ਜੇਕਰ ਸੱਚ ਇਹੀ ਹੈ, ਤਾਂ ਫਿਰ ਇਸ ਪਹਿਲੂ ਤੇ ਵੀ ਹੁਣ ਫੌਜੀ ਜਵਾਨਾਂ ਦੇ ਲਈ ਇੱਕ ਟ੍ਰੇਨਿੰਗ ਕੈਂਪ, ਇੱਕ ਰਾਹਤ ਕੈਂਪ ਉਹਨਾਂ ਦੇ ਲਈ ਲੋੜ ਹੈ। ਸੋ ਇਸ ਲਈ ਇਸ ਪਹਿਲੂ ਤੇ ਬਚਣ ਦੀ ਲੋੜ ਹੈ। ਸੋ ਇਹ ਬਠਿੰਡਾ ਛਾਉਣੀ ਦੀ
ਇਸ ਘਟਨਾਕ੍ਰਮ ਦੇ ਪੁਲਿਸ ਨੇ ਦਮ ਭਰਤਾ ਕਿ 5 ਦਿਨਾਂ 'ਚ ਅਸੀਂ ਮਸਲਾ ਹੱਲ ਕਰ ਲਿਆ ਜੀ, 5 ਦਿਨਾਂ 'ਚ ਅਸੀਂ ਗੁਨਾਹਗਾਰ ਵੀ ਫੜ ਲਿਆ ਤੇ ਉਹਨੇ ਗੁਨਾਹ ਕਬੂਲ ਵੀ ਲਿਆ ਸੀ, ਹਥਿਆਰ ਵੀ ਬਰਾਮਦ ਕਰ ਲਏ। ਸੋ ਇਸ ਲਈ ਇਹ ਉਹਨਾਂ ਨਾਲ ਤਾਂ ਮਾਮਲਾ ਨਿਬੜ ਗਿਆ, ਉਹਨਾਂ ਦੀ ਫਾਈਲ ਤਾਂ ਬੰਦ ਹੋ ਗਈ, ਪਰ ਇਹਦੇ ਨਾਲ ਉਹਨੇ ਨਵੇਂ ਸਵਾਲ ਖੜੇ ਹੋ ਗਏ, ਨਵੀਆਂ ਫਾਈਲਾਂ ਖੁੱਲੀਆਂ ਗਈਆਂ। ਮਤਲਬ ਫੌਜ ਦੇ ਅੰਦਰ ਜਵਾਨ ਕਿਸ ਸਥਿਤੀ 'ਚੋਂ ਲੰਘਦੇ ਨੇ। ਸੋ ਜੇਕਰ ਇਹ ਘਟਨਾਕ੍ਰਮ ਵਾਪਰਿਆ, ਕੀ ਹੋਰਾਂ ਨਾਲ ਵੀ ਵਾਪਰਦਾ ਏਦਾਂ? ਤੇ ਜਿਹੜੇ ਇਸ ਕਾਂਡ ਨੂੰ ਅੰਜਾਮ ਦਿੰਦੇ ਨੇ, ਉਹਦੇ ਪਿੱਛੇ ਉਹਨਾਂ ਦੀ ਕੀ ਮਾਨਸਿਕਤਾ ਹੁੰਦੀ ਹੈ, ਕੀ ਉਹਨਾਂ ਦੀ ਕਾਰਨ ਹੁੰਦਾ ਹੈ, ਕਿਉਂ ਇਸ ਹੱਦ ਤੱਕ ਆ ਜਾਂਦੇ ਨੇ ਕਿ ਆਪਣੇ ਹੀ ਸਾਥੀ ਦਾ ਸ਼ੋਸ਼ਣ ਕਰਨ ਲੱਗਦੇ ਨੇ, ਤੇ ਫਿਰ ਅੱਕ ਕੇ ਸਾਥੀ ਨੇ ਇਹੋ ਜਿਹੀ ਘਟਨਾ ਅੰਜਾਮ ਦਿੱਤਾ। ਇਹਦਾ ਮਤਲਬ ਕਿਸੇ ਕੋਲ ਕੀ ਉਹਦੀ ਅਪਰੋਚ ਨਹੀਂ ਹੋ ਸਕਦੀ ਸੀ, ਕਿ ਅਧਿਕਾਰੀ ਸੁਣਦੇ ਨਹੀਂ ਉੱਥੇ, ਕਿ ਉਹ ਸ਼ਿਕਾਇਤ ਕਰਨ ਦਾ ਦਮ ਨਹੀਂ ਰੱਖਦੇ। ਜਿੱਥੇ ਗੱਲ-ਗੱਲ ਤੇ ਕੋਰਟ ਮਾਰਸ਼ਲ ਹੋ ਜਾਂਦਾ, ਉੱਥੇ ਕੀ ਉਹਦੀ ਸੁਣਵਾਈ ਨਹੀਂ ਹੋਣੀ ਸੀ, ਜਾਂ ਉਹਨੇ ਕੋਸ਼ਿਸ਼ ਕੀਤੀ, ਹੋਈ ਨਹੀਂ। ਸੋ ਇਹ ਕਿੰਨੇ ਸਵਾਲ ਨਵੇਂ ਖੜੇ ਹੋ ਗਏ। ਸੋ ਇਸ ਦੇ ਉੱਤੇ ਕੀ ਕਦੇ ਚਰਚਾ ਹੋਏਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਏਗੀ। ਫਿਲਹਾਲ ਬਠਿੰਡਾ ਛਾਉਣੀ ਦੇ ਮਾਮਲੇ ਨੂੰ ਪੁਲਿਸ ਨੇ ਆਪਣਾ ਮਾਮਲਾ ਹੱਲ ਕਰਨ ਦੇ ਦਾਅਵੇ ਨਾਲ ਫਾਈਲ ਬੰਦ ਕਰਤੀ। ਹੁਣ ਮਾਮਲਾ ਕੋਰਟ ਕਚਹਿਰੀ ਚੱਲੇਗਾ। ਚਲੋ ਦੇਖੋ ਜੀ, ਹਜੇ ਤਾਈਂ ਪੁਲਵਾਮਾ ਦੀ ਤਾਂ ਗੱਲ ਪੂਰੀ ਹੋਈ ਨੀ ਗੀ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆ, ਅੱਜ ਤਾਈਂ ਕੋਈ ਸੁਰਾਗ ਨਹੀਂ ਨਿਕਲਿਆ ਵੀ ਕੀ ਹੋਇਆ ਸੀ। ਤੇ